अस्सलाम वालेकुम जी, मैं ਬੱਬੂ ਰਾਣਾ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਤੇ ਸਭ ਤੋਂ ਪਹਿਲੇ ਤੇ ਤੁਹਾਨੂੰ ਮੈਂ ਇਹੀ ਕਹਾਂਗਾ ਇਹਨੂੰ ਸਬਸਕ੍ਰਾਈਬ ਕਰਿਆ ਕਰੋ ਔਰ ਮੇਰਾ Instagram ਤੇ ਵੀ ਪੇਜ ਹੈ ਉਹਨੂੰ ਵੀ ਲਾਈਕ ਕਰੋ, ਸ਼ੇਅਰ ਕਰੋ ਔਰ ਦੋਸਤਾਂ ਦੇ ਨਾਲ ਜ਼ਰੂਰ ਡਿਸਕਸ ਕਰੋ। ਮੇਰਾ Facebook ਤੇ ਵੀ ਪੇਜ ਹੈ ਬੱਬੂ ਰਾਣਾ ਦੇ ਨਾਂ ਤੋਂ, ਉਹਨੂੰ ਵੀ ਲਾਈਕ ਕਰੋ ਤੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਪਤਾ ਕਿ ਅੱਛੇ ਵੀਡੀਓ ਮੈਂ ਤੁਹਾਡੇ ਵਾਸਤੇ ਲਿਆਉਂਦਾ ਰਹਿਣਾ। ਅੱਜ ਦਾ ਜਿਹੜਾ ਵੀਡੀਓ ਦਾ ਮੌਜੂ ਹੈ ਉਹ ਇਹ ਹੈ ਵੇ ਕਿ ਤੁਹਾਨੂੰ ਪਤਾ ਅਸੀਂ ਫਾਰਮ ਹਾਊਸ ਤੇ ਖੜੇ ਹਾਂ ਜਿੱਥੇ ਸਾਡਾ ਉਹ ਪਿੱਛੇ ਸਟੂਡੀਓ ਹੈ, ਥੱਲੇ ਖਬਰਦਾਰ ਦੀ ਰਿਕਾਰਡਿੰਗ ਹੁੰਦੀ, ਖਬਰਦਾਰ ਵਿਦ ਆਫਤਾਬ ਇਕਬਾਲ। ਅੱਜ ਦੇ ਵੀਡੀਓ ਦਾ ਮਕਸਦ ਹੈ ਕਿ ਜਿਹੜੇ ਸਾਡੇ ਸ਼ੋਅ 'ਚ ਨਵੇਂ ਨਿਊ ਟੈਲੈਂਟ ਆਉਂਦਾ ਹੈ ਔਰ ਨਵੇਂ ਜਿਹੜੇ ਫਨਕਾਰ ਆਉਂਦੇ ਨੇ ਟੀਮ ਦੇ ਵਿੱਚ ਉਹਨਾਂ ਦਾ ਤਾਰੁਫ ਹੈ। अस्सलाम वालेकुम साकी खान। वालेकुम अस्सलाम उस्ताद जी। साकी खान क्या हाल है? अल्हम्दुलिल्लाह, तो सुनाओ। ये साकी खान है, हमारे शो में अभी 1 वीक हुआ है, इन्होंने ज्वाइन किया तो इनसे ज़रा गपशप है। आज इनका पूछते हैं क्या क्या निज़ाम, ये कहाँ से होकर कितों कितों होके आए ने। सर गपशप तो होंदी रहेगी। सब तो पहले ਜਿਹੜੇ ਤੁਹਾਡੇ ਵੀਵਰਸ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਉਹ ਤੇ ਗੱਲ ਠੀਕ ਹੈ, ਉਹ ਮੈਂ ਕਹਿਤੀ ਬੈਲ ਬਟਨ ਦਬਾਓ। ਉਹ ਮੈਂ ਕਹਿਤੀ ਸਾਕੀ ਮੇਰੀ ਗੱਲ ਸੁਣੋ ਬੇਟਾ। ਸਰ ਮੈਂ ਆਖਰੀ ਗੱਲ ਪਹਿਲੇ ਕਰਨ ਲੱਗਾ। क्या कहने, बहुत फ्रेश खुसरा ਹੁੰਦਾ। मैं ये कहना चाह रहा ਹਾਂ कि साकी खान क्या कहने हैं, पुन्नू भी फिर रहा, पुन्नू भी ਤੁਹਾਨੂੰ ਪਤਾ, पुन्नू भाई इधर आए। दो दोस्त एक साथ जवान साद रफीक ਹੁੰਦਾ ਹੈ। ਹਾਂਜੀ ਰਾਣਾ ਸਾਹਿਬ ਹੈ, ਤੁਹਾਨੂੰ ਕ੍ਰੈਡਿਟ ਹੈ ਕਿ ਤੁਸੀਂ ਆਏ ਹਾਏ ਕੀ ਹਾਲ ਹੈ। 10 ਸਾਲ ਬਾਅਦ ਫਿਰ ਦੋ ਭਰਾ ਇਕੱਠੇ ਕਰਦੇ ਨੇ। ਕਰਮ ਸ਼ਹਿਨਸ਼ਾਹ ਸਾਕੀ ਤੇ ਪੁੰਨੂ ਇਹ ਜੋੜੀ ਹੈਗੀ ਜੀ, ਕੋਈ ਪਿਛਲੇ 15 ਸਾਲ ਤੋਂ ਤੇ ਮੈਂ ਇਹਨਾਂ ਨੂੰ ਵੇਖ ਰਿਹਾ ਤੇ 15 ਬਲਕਿ 20 ਸਾਲ ਤੋਂ ਇਹ ਜੋੜੀ ਹੈ। ਆਊਟਡੋਰ ਦੇ ਵਿੱਚ ਇਹਨਾਂ ਨੇ ਪੂਰੇ ਪਾਕਿਸਤਾਨ 'ਚ ਕੰਮ ਕੀਤਾ। ਨਾਗੀ ਸਾਹਿਬ ਜ਼ਰਾ ਇੱਧਰ ਆਓ ਤੁਸੀਂ ਵੀ। ਕੀ ਕਹਿੰਦੇ ਨਾਗੀ ਸਾਹਿਬ। अस्सलामुअलैकुम। ਨਾਗੀ ਸਾਹਿਬ ਸੁਣਾਓ। बस शुक्र अल्हम्दुलिल्लाह। देखो ना जोड़ियां चांद दी ते तेरी जोड़ी सी, उस तो पहले सलीम अलबेला। हाँ जी। मेरा ते मतलब इत्थे देख लो कि अल्लाह ने बरकत पाई कि सारियां जोड़ियां लई आ रहे हैं। ਅੱਲਾ ਹੀ ਲੇਕਿਨ ਹੈ। ਜਿਹੜੇ ਲੋਕ ਦੇਖ ਰਹੇ ਨੇ ਸਾਨੂੰ ਲਾਜ਼ਮੀ ਸਪੋਰਟ ਕਰਨਾ ਹਾਂਜੀ ਹਾਂਜੀ। ਔਰ ਮਤਲਬ ਅੱਛਾ ਸਾਕੀ ਜੀ ਇਹ ਦੱਸੋ ਤੁਸੀਂ ਕਿ ਤੁਸੀਂ ਕਿੱਥੇ ਕਿੱਥੇ ਕੰਮ ਕੀਤਾ ਹੈ ਪਹਿਲੇ। ਥੀਏਟਰ ਤੇ ਤੁਸੀਂ ਮੈਨੂੰ ਪਤਾ ਹੈ ਥੀਏਟਰ ਦੇ ਹੈਗੇ ਅੱਜ ਤੁਸੀਂ ਉਧਰ ਕੋਲ ਹੀ ਖੜਾ, ਅੱਜ ਦੱਸਣਾ ਪੈਣਾ ਹੈ। ਤੇ ਕਿੱਥੇ ਕਿੱਥੇ ਤੁਸੀਂ ਕੰਮ ਕਰਕੇ ਆਏ ਹੋ। ਮੈਂ ਸਰ ਟੀਵੀ ਦੀ ਦੁਨੀਆ ਤੇ ਮੈਂ CTV ਤੇ ਬੜਾ ਕੰਮ ਕੀਤਾ ਅਲਹਮਦੁਲਿਲਾ। ਨਹੀਂ ਥੀਏਟਰ ਤੇ ਤੁਸੀਂ ਤੁਹਾਡਾ ਥੀਏਟਰ ਸਟਾਰਟ ਕਿੱਥੋਂ ਕੀਤਾ? ਹਾਂ ਥੀਏਟਰ ਦਾ ਮੇਰਾ ਆਗਾਜ਼ ਜੋ ਉਕਾੜਾ ਸ਼ਹਿਰ, ਮੇਰਾ ਆਪਣਾ ਸ਼ਹਿਰ ਉਕਾੜਾ ਤੋਂ प्रिंस तो ਪ੍ਰਿੰਸ ਥੀਏਟਰ ਤੋਂ ਮੇਰਾ ਪ੍ਰਿੰਸ ਆਗਾਜ਼ ਥੀਏਟਰ ਸੀ। ਹਾਜੀ ਸ਼ੌਕਤ ਸਾਹਿਬ ਵਾਲਾ। ਹਾਜੀ ਸ਼ੌਕਤ ਸਾਹਿਬ ਵਾਲਾ। ਤੇ ਉੱਥੇ ਮੇਰਾ ਜਿਹੜਾ ਸਟਾਰਟ ਸੀ ਉੱਥੇ ਮਾਸ਼ਾਅੱਲਾ ਮੇਰਾ ਇੰਨਾ ਅੱਛਾ ਐਕਸਪੀਰੀਅੰਸ ਰਿਹਾ ਕਿਉਂਕਿ ਮੈਨੂੰ ਜਿਹੜੇ ਲੋਕ ਸੀਨੀਅਰ ਮਿਲੇ ਸੀ ਅੱਗੋਂ ਉਹਨਾਂ ਨੇ ਮਤਲਬ ਮੈਨੂੰ ਬੜਾ ਓਬਲਾਈਜ ਕੀਤਾ, ਬੜਾ ਪੁਸ਼ ਕੀਤਾ, ਬੜਾ ਮਤਲਬ ਜੋ ਟ੍ਰਿਕਸ ਹੁੰਦੇ ਨੇ ਇੱਕ ਐਕਟਿੰਗ ਦੇ ਹਵਾਲੇ ਨਾਲ ਉਹਨਾਂ ਨੇ ਸਿਖਾਏ, ਜਿਨ੍ਹਾਂ ਚੋਂ ਇੱਕ ਬੱਬੂ ਰਾਣਾ ਸਾਹਿਬ ਤੁਸੀਂ ਖੁਦ ਹੋ ਲਈਏ ਤੇ ਦੂਸਰਾ ਬਾਬਾ ਜੀ। ਸਾਰੀ ਦੁਨੀਆ ਇਸ ਤਰ੍ਹਾਂ ਜਿੰਨੇ ਮੈਨੂੰ ਸੀਨੀਅਰਸ ਮਿਲੇ ਉਹਨਾਂ ਨੇ ਮੈਨੂੰ ਬੜਾ ਪਿਆਰ ਕੀਤਾ ਔਰ ਬੜਾ ਅੱਛੇ ਉਹ ਮਤਲਬ ਕੰਮ ਦੱਸੇ ਜਿਹੜੇ ਮੇਰੇ ਕੰਮ ਆ ਰਹੇ। ਤੇ ਟੀਵੀ ਤੁਸੀਂ ਮਤਲਬ CTV ਤੋਂ ਪਹਿਲੇ ਸਟਾਰਟ ਕੀਤਾ। ਹਾਂਜੀ CTV। ਸ਼ੋਅ ਦਾ ਕੀ ਨਾਮ ਸੀ? ਬਾਜ਼ਾਰੇ ਬੇਵਕੂਫ। ਬਾਜ਼ਾਰੇ ਬੇਵਕੂਫ। ਬਹੁਤ ਅੱਛੇ। ਜੀ। ਤੇ ਹੁਣ ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ, ਮਤਲਬ ਇੱਥੇ ਤੁਸੀਂ ਪਹੁੰਚ ਗਏ ਹੋ, ਤੁਹਾਨੂੰ ਕਿਹਦਾ ਲੱਗ ਰਿਹਾ? ਇੱਥੇ ਪਹੁੰਚ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਪਿਛਲਾ ਜਿਹੜਾ ਸਫ਼ਰ ਸੀ, ਜਿਸ ਤਰ੍ਹਾਂ ਇੱਕ ਬੱਚਾ ਛੋਟੇ ਛੋਟੇ ਸਕੂਲ 'ਚ ਪੜ੍ਹਦਾ, ਫਿਰ ISAS ਅਕੈਡਮੀ ਇਹ ਮਤਲਬ ਸਾਨੂੰ ਇੱਥੇ ਆ ਕੇ ਫੀਲ ਹੋਇਆ ਕਿ ਬਿਗ ਯੂਨੀਵਰਸਿਟੀ। ਹਾਂਜੀ ਹਾਂਜੀ ਐਸਾ ਹੀ ਆਫਤਾਬ ਔਰ ਇਕਬਾਲ ਬਿਗ ਟੀਚਰ। ਆਫਤਾਬ ਇਕਬਾਲ ਸਾਹਿਬ ਦੇ ਨਾਲ ਕੰਮ ਕਰਨ ਦਾ ਮਤਲਬ ਇਹ ਵੇ ਕਿ ਤੁਸੀਂ ਇੱਕ ਨੰਬਰ ਬਿਲਕੁਲ ਸਰ ਜਿਹੜੇ ਇਸ ਸ਼ੋਅ ਦੇ ਮੂਜਦ ਹੈਗੇ ਨੇ ਉਹਨਾਂ ਦੇ ਕੋਲ ਆ ਗਏ ਹੋ। ਬਿਲਕੁਲ, ਯਾਨੀ ਕਿ ਤਾਰੀਖੀ ਇਨਸਾਨ ਦੇ ਕੋਲ ਅਸੀਂ ਕੰਮ ਕਰਨਾ। ਬੱਬੂ ਰਾਣਾ ਸਾਹਿਬ ਹੁਣ ਤੇ ਸਾਨੂੰ ਇਹ ਵੀ ਕ੍ਰੈਡਿਟ ਹੋੜ ਦਿੱਤਾ ਮਾਲਕਾਂ ਦੀ ਜ਼ਾਤ ਨੇ ਕਿ ਸਾਨੂੰ ਅਗਰ ਹੁਣ ਕੋਈ ਬਾਹਰ ਮਿਲਦਾ ਨਾ ਤੇ ਯਾਰ ਇਹ ਕਹਿੰਦਾ ਨਾ ਕਿ ਯਾਰ ਆਫਤਾਬ ਸਾਹਿਬ ਜਿਹੜੇ ਨੇ ਨਾ ਮਾਸ਼ਾਅੱਲਾ ਬੜਾ ਐਕਸਪੀਰੀਅੰਸ, ਉਹਨਾਂ ਨੂੰ ਬੜਾ ਨੌਲੇਜ ਹੈ। ਐਸੇ ਹੀ ਤੇ ਸਾਨੂੰ ਉਦੋਂ ਖੁਸ਼ੀ ਹੋ ਰਹੀ ਹੁੰਦੀ ਹੈ ਕਿ ਅਸੀਂ ਉਸ ਟੀਚਰ ਦੇ ਸਟੂਡੈਂਟ ਹੈਗੇ। ਅਲਹਮਦੁਲਿਲਾ। ਮੈਨੂੰ ਅਜੇ ਉਕਾੜੇ ਦੇ ਵਿੱਚੋਂ ਆਵਾਜ਼ ਪੈਂਦੀ, ਬੁਲਾਉਣ ਲੱਗਦੇ ਨੇ, ਓਏ ਆਫਤਾਬ ਅੱਛਾ ਨਾਗੀ ਹੋ ਰਿਹਾ। ਮਤਲਬ ਵੇਖੋ ਨਾ ਕਿ ਸਾਡੇ ਵਾਸਤੇ ਕ੍ਰੈਡਿਟ ਦੀ ਗੱਲ ਹੈ। ਬੇਸ਼ੱਕ। ਕਿ ਪਹਿਲੇ ਸਾਡੇ ਇਹ ਕ੍ਰੈਡਿਟ ਇਹ ਮੂੰਹ ਤੋਂ ਤੇ ਨਹੀਂ ਲੱਗਦੇ ਤੁਸੀਂ। ਹਾਂਜੀ ਬਾਬਾ ਜੀ ਵੀ ਉਕਾੜੇ ਦੇ ਨੇ, ਇਹ ਆਪਣੇ ਸਾਕੀ ਖਾਨ ਵੀ ਉਕਾੜੇ ਦੇ ਨੇ ਤੇ ਆਮ ਗੁਜਰਾਂਵਾਲਾ ਅਤੇ ਆਪਣੇ ਪੁੰਨੂ ਸਾਹਿਬ ਗੁਜਰਾਂਵਾਲਾ ਪ੍ਰੈਕਟਿਸ ਉਕਾੜੇ ਤਿਆਰੀ ਨੈਟ ਕੀਤਾ ਜੀ ਬੜਾ। ਤਿਆਰੀ ਉਕਾੜੇ ਹੀ ਸਾਰਿਆਂ ਦੀ। ਲੇਕਿਨ ਸਾਜ ਤੁਹਾਡੀ ਤਿਆਰੀ ਵੀ ਤੇ ਉਕਾੜੀ ਹੋਈ ਸਾਰੀ। ਹਾਂ ਐਸਾ ਹੀ ਕੀ ਖਿਆਲ ਹੈ ਤੁਹਾਡਾ? ਮੈਂ 10 ਸਾਲ ਉਕਾੜੇ ਰਿਹਾ ਮੇਰੇ, ਯਾਨੀ ਕਿ ਕਹਿ ਲਓ ਕਿ ਉਦੋਂ ਮੁੱਛਾਂ ਨਹੀਂ ਸੀ ਆਈਆਂ। ਅੱਲਾਹ ਦਾ ਕਰਮ ਇਹ ਹੈ ਕਿ ਜਿੰਨੇ ਔਰ ਕਲੈਪਾਂ ਆਉਣ ਲੱਗ ਗਈਆਂ। ਅਲਹਮਦੁਲਿਲਾ ਪੈਸੇ ਵੀ। ਵਾਹ।
ਪੈਸੇ ਵੀ। ਲੇਕਿਨ ਸਾਈ ਤੁਹਾਡਾ ਉਕਾੜੇ ਦਾ ਕੈਸਾ ਐਕਸਪੀਰੀਅੰਸ ਰਿਹਾ? ਯਾਰ ਉਕਾੜਾ ਉਹ ਸ਼ਹਿਰ ਹੈਗਾ ਹੈ ਕਿ ਪਹਿਲੇ ਤੇ ਉਹ ਐਕਸੈਪਟ ਹੀ ਨਹੀਂ ਕਰਦਾ ਕਿਸੇ ਨੂੰ, ਹਾਂ ਬੇਸ਼ੱਕ ਇਸ ਤਰ੍ਹਾਂ ਹੀ ਤੇ ਬੜੇ ਜੇ ਕਿਸੇ ਨੂੰ ਐਕਸੈਪਟ ਕਰ ਲੈਂਦਾ ਤੇ ਫਿਰ ਉਹਨੂੰ ਛੱਡਦਾ ਨਹੀਂ ਹੈਗਾ। ਇਸ ਫਿਰ ਤਰ੍ਹਾਂ ਉਹਨੂੰ ਹੀ ਇੱਥੇ ਲਿਆ ਕੇ ਹਾਂਜੀ, ਤੇ ਅੱਗੋਂ ਰੱਬ ਦੀ ਕਰਮਨਵਾਜੀ ਕੀ ਹੋਈ ਹੈ ਕਿ ਸਾਨੂੰ ਅਗਰ ਟੀਵੀ ਤੇ ਆਏ ਆ ਤੇ ਅੱਗੋਂ ਸਾਨੂੰ ਫਿਰ ਉਕਾੜਾ ਹੀ ਮਿਲਿਆ। ਹਾਂਜੀ, ਜੋ ਬੀਜੋਗੇ ਉਹੀ ਵੱਢੋਗੇ ਬੱਬੂ ਸਾਹਿਬ। ਮਤਲਬ ਸਰ ਸਾਡੀ ਖੁਸ਼ਨਸੀਬੀ ਬੱਬੂ ਭਾਈ ਕਹਿ ਲੋ ਕਿ ਜੋ ਇੱਕ ਰੈਫਰੈਂਸ ਬਣਿਆ, ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ, ਜਿਨ੍ਹਾਂ ਦੇ ਜ਼ਰੀਏ ਅਸੀਂ ਇਸ ਯੂਨੀਵਰਸਿਟੀ ਤੱਕ ਪਹੁੰਚੇ ਆ, ਵੱਡੇ ਉਸਤਾਦ ਤੱਕ ਪਹੁੰਚੇ ਆ। ਦੇਖੋ ਸਾਕੀ ਸਾਹਿਬ, ਸਾਡਾ ਗਿਲਾ ਕਿਸੇ ਨਾਲ ਨਹੀਂ ਹੈਗਾ, ਸਾਰੇ ਵੱਡੇ ਨੇ, ਮੋਸਟ ਸੀਨੀਅਰ ਨੇ, ਅਸੀਂ ਉਹਨਾਂ ਦੀ ਕੱਲ ਵੀ ਖਿਦਮਤ ਕਰਦੇ ਸੀ, ਅਸੀਂ ਅੱਜ ਵੀ ਕਰ ਰਹੇ ਹਾਂ, ਅਸੀਂ ਅੱਗੋਂ ਵੀ ਕਰਨੀ ਹੈ। ਬੇਸ਼ੱਕ ਮਗਰ ਇੱਕ ਜਿਹੜਾ ਨਾ ਇੱਕ ਸਾਥ ਜਿਹੜਾ ਬਣਦਾ ਉਹ ਬੱਬੂ ਰਾਣਾ ਸਾਹਿਬ ਨੇ ਬੜਾ ਦਿੱਤਾ ਹੈ। ਪੁੰਨੂ ਸਾਹਿਬ ਤੇ ਰਚੇ ਨੇ ਇਸ ਟਾਈਮ ਸ਼ੋਅ 'ਚ। ਮੈਂ ਕਹਿੰਦਾ ਸਾਡੇ ਨਾਲੋਂ ਵੱਡੇ ਨੇ ਸਿਰੋਂ। ਹਾਂਜੀ, ਸਿਰੋਂ ਲੇਕਿਨ ਇਹ ਆ ਕਿ ਰਿਕੁਐਸਟ ਹੈ ਕਿ ਜਿਹੜੇ ਲੋਕ ਸਾਨੂੰ ਮਤਲਬ ਇਗਨੋਰ ਕਰ ਰਹੇ ਨੇ ਨਾ, ਉਹਨਾਂ ਨੂੰ ਚਾਹੀਦਾ ਕਿ ਸਾਨੂੰ ਅੱਛੀ ਇਸ ਤਰ੍ਹਾਂ ਨਜ਼ਰ ਨਾਲ ਦੇਖਣ ਕਿ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਛੋਟੇ ਭਾਈ ਆ। ਹਾਂਜੀ, ਤੇ ਹੈ ਵੀ ਭਰਾਵਾਂ ਸੀ ਛੋਟੇ। ਨਹੀਂ ਅਸੀਂ ਜਿੰਨੀ ਵੀ ਤੁਹਾਡੀ ਖਬਰਦਾਰ ਦੀ ਆਡੀਅנס ਹੈ ਨਾ, ਜਿੰਨਾ ਵੀ ਤੁਹਾਡਾ ਸ਼ੋਅ ਵੇਖਿਆ ਜਾਂਦਾ ਹੈ, ਇਹ ਸਭ ਲੋਕ ਇੰਨਾ ਪਿਆਰ ਕਰਦੇ ਨੇ ਇਸ ਟੀਮ ਦੇ ਨਾਲ ਕਿ ਯਕੀਨ ਕਰੋ ਇਸ ਟੀਮ ਨੂੰ ਬੜਾ ਐਪਰੀਸ਼ੀਏਟ ਔਰ ਬੜਾ ਉਹਨੂੰ ਦਾਦ ਔਰ ਉਹਨੂੰ ਯਾਨੀ ਕਿ ਉਹਦਾ ਨੁਕਸ ਵੀ ਦੱਸਦੇ ਨੇ ਕਿ ਤੇਰੇ ਭਾਈ ਇਹ ਨੁਕਸ ਹੈ। ਵਾਹ ਤੇ ਹੁਣ ਸਾਕੀ ਖਾਨ ਤੁਹਾਨੂੰ ਪਤਾ ਆਡੀਅנס ਮੇਰੇ ਭਰਾਓ, ਇਹ ਸਾਕੀ ਗਾਉਂਦਾ ਵੀ ਹੈ ਬਹੁਤ ਅੱਛਾ, ਸਿੰਗਰ ਵੀ ਹੈ, ਫਨਕਾਰ ਵੀ ਹੈ ਔਰ ਹੀਰੋ ਵੀ ਹੈ। ਤੁਸੀਂ ਵੇਖ ਲਓ ਜ਼ਰਾ ਸਾਰਾ, ਇਹ ਸਾਰੇ ਤਿੰਨੇ ਹੀਰੋ ਖੜੇ ਨੇ। ਨਾਗੀ ਸਾਹਿਬ ਵੀ ਹੀਰੋ ਨੇ ਨਾਗੀ ਸਾਹਿਬ ਸੈਂਟਰ ਮਾਸ਼ਾਅੱਲਾ। ਨਾਗੀ ਹੀਰੋ ਦੇ ਪਿਓ ਹੁੰਦੇ ਨੇ। ਉਕਾੜਾ ਯਾਨੀ ਇਹ ਜਿਹੜਾ ਆਰਟ ਹੈ ਨਾ ਸਾਡਾ, ਹਾਂਜੀ, ਇਹ ਅਲਹਮਦੁਲਿਲਾ ਅੱਲਾ ਦੀ ਇਹ ਰਹਿਮਤ ਹੈ ਕਿ ਜਿੰਨੇ ਮੁੰਡੇ ਯਾਨੀ ਪੰਜ ਪੱਟੀਏ ਜਿਨ੍ਹਾਂ ਨੂੰ ਕਿਹਾ ਜਾਂਦੇ, ਗਾਣਾ ਵਜਾਣਾ, ਮਤਲਬ ਡਰਾਮਾ, ਸੀਰੀਅਸ ਕਾਮੇਡੀ, ਇਹ ਸਾਰਾ ਹੀ ਮਤਲਬ ਕਹਿੰਦਾ ਬਾਬਾ ਜੀ ਹੋ ਗਏ ਵਿੱਚ ਗੰਜ ਪਤੀਆ ਵੀ ਆ। ਬਾਬਾ ਜੀ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਆਪਣੇ ਸ਼ਹਿਰ ਚੋਂ ਨਿਕਲੇ ਨਾ, ਇਹਨਾਂ ਲੋਕਾਂ ਨੇ ਸਾਨੂੰ ਮਤਲਬ ਇਸ ਕਾਬਿਲ ਕਰਤਾ ਸੀ ਕਿ ਅਸੀਂ ਕਿਸੇ ਵੀ ਪਲੇਸ ਤੇ ਅਗਰ ਖਲੋਈਏ ਅਲਹਮਦੁਲਿਲਾ ਤੇ ਸਾਨੂੰ ਉਹਦੇ ਸ਼ੋਅ ਦੇ ਲੈਵਲ ਦਾ ਔਰ ਸਟੇਟਸ ਦਾ ਜ਼ਰੂਰ ਪਤਾ ਲੱਗ ਜਾਏ। ਕੀ ਕਹਿੰਦੇ ਅਲਹਮਦੁਲਿਲਾ। ਸਾਕੀ ਜੀ ਹੁਣ ਕੋਈ ਗਾਣਾ ਸੁਣਾ ਦਿਓ ਫੌਰਨ। आओगे जब तुम ओ साजना, वाह वाह, अंगना फूल खिलेंगे, वाह वाह, बरसेगा सावन, ਵਾਹ बरसेगा सावन, झूम झूम के दो दिल ऐसे मिलेंगे, आओगे जब तुम ओ साजना, अंगना फूल खिलेंगे। वाह वाह, बहुत अच्छे। शुक्रिया। अंतरा नैना तेरे गजरारे हैं, वाह वाह, नैनों पे हम दिल हारे हैं, अनजाने ही तेरे नैनों ने वादे किए कई सारे हैं, सांसों की लय मध्यम चले तो से कहे बरसेगा सावन, वाह वाह वाह, बरसेगा सावन, झूम झूम के दो दिल ऐसे मिलेंगे, वाह वाह, आओगे जब तुम ओ साजना, क्या कहने, अंगना फूल खिलेंगे। वाह वाह वाह, बहुत अच्छे। ਰੈਪ ਵੀ ਹੋਈ ਹੈ ਨਾਲ ਫਿਰ। रैप भी हो जाए थोड़ा यार। ਪਿੰਡੋਂ ਨਵੇਂ ਨਵੇਂ ਆਏ ਤੇ ਵੇਖੀਆਂ ਐ ਨਾਰਾਂ ਐ, ਕੋਠੀਆਂ ਕਾਰਾਂ ਐ, ਸੈਂਟਰਲ ਸਿਟਾਰਾਂ ਐ, ਜਿਨ੍ਹਾਂ ਨੇ ਆ ਕੇ ਸਾਨੂੰ ਮੋਲਿਆ, ਸਾਡੀ ਸਾਦਗੀ ਨੂੰ ਸਤ ਖੋਲਿਆ, ਉੱਤੋਂ ਤੂੰ ਮਿਲ ਗਈ, ਕਿਸਮਤ ਖੁੱਲ ਗਈ, ਤੈਨੂੰ ਯਾਦ ਹੀ ਹੋਣਾ ਹੈ ਕਿ ਸਭ ਕੁਝ ਉਹਨੂੰ ਭੁੱਲ ਗਈ। ਖਿੱਪੀ ਖਿੱਪੀ ਓਏ ਕੋਈ ਖੁੱਤੀ ਨਾ ਪੜਾ ਲਈ। क्या कहने साकी साहब, ਤੁਸੀਂ ਬਹੁਤ ਅੱਛਾ ਗਾਇਆ। ਬੱਬੂ ਸਾਹਿਬ ਮੈਨੂੰ ਪਤਾ ਕੀ ਇਸ ਗੱਲ ਦੀ ਖੁਸ਼ੀ ਹੈ ਹਾਂ। ਕਿ ਜਿਸ ਇਨਸਾਨ ਨੂੰ ਮੈਂ ਵੇਖ ਵੇਖ ਕੇ ਗਾਣਾ ਸਿੱਖਿਆ, ਅੱਜ ਉਹ ਇਨਸਾਨ ਮੈਨੂੰ ਕਹਿ ਰਿਹਾ ਕੁਝ ਸੁਣਾ, ਔਰ ਉਸ ਬੰਦੇ ਦੇ ਸਾਹਮਣੇ ਕਿ ਜਿਨ੍ਹਾਂ ਨੇ ਤੁਹਾਨੂੰ ਸਾਰੇ ਟ੍ਰਿਕਸ ਦਿੱਤੇ। ਤੁਸੀਂ ਗਾ ਰਹੇ ਸੀ, ਨਾਲ ਬਾਬਾ ਜੀ ਖੜੇ ਸੀ, ਲੱਗ ਰਿਹਾ ਅੱਬੇ ਦਾ ਆਪਰੇਸ਼ਨ ਹੋਇਆ, ਮੁੰਡਾ ਗਾ ਰਿਹਾ। ਵਾਹ ਵਾਹ ਠੀਕ ਹੈ ਵਾਹ, ਤੇ ਇਹ ਡਾਕਟਰ ਉਸਤਾਦ ਆਦਮੀ ਤੇ ਗੁਰਬਤ ਆਈ। ਡਾਕਟਰ ਢੋਲਕੀ ਦੀ ਵੀਡੀਓ ਬਣਾ ਰਿਹਾ। नागी साहेब